इस ब्रेक तो बाद फिर दोबारा तुम्हारा स्वागत है जी डॉक्टर साहब। हुण असीं सवाल जवाब दा सैशन शुरू करते हैं। हाँ जी। अज 26 सितंबर 2013 11 आसू नानकशाही संमत 545 का दिन है, तो तुसीं साडे दर्शकां नूं दसो अज दे दिन दी की इतिहासक अहमियत है। सिख इतिहास के हवाले नाल 1914 ਦੇ ਵਿੱਚ ਅੱਜ ਦੇ ਦਿਨ ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਇਹ ਜੈਪਨੀਜ਼ ਨੇਮ ਹੈ, ਇਹਨੂੰ ਗੁਰਦਿੱਤ ਸਿੰਘ ਸਰਹਾਲੀ ਨੇ ਕਿਰਾਏ ਤੇ ਲਿਆ। ਇਹਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ जी। ਕਿਵੇਂ ਉਹ ਸਾਰੇ ਯਾਤਰੂ ਆਏ, ਕਿਵੇਂ ਕੈਨੇਡਾ 'ਚ ਉਹਨਾਂ ਨੂੰ ਉਤਰਨ ਨਹੀਂ ਦਿੱਤਾ ਗਿਆ। जी ਵੈਨਕੂਵਰ ਦੇ ਸਿੱਖਾਂ ਨੇ ਫਿਰ ਪਲਾਨ ਕੀਤਾ ਕਿ ਵੀ ਜੇ ਉਹਨਾਂ ਦੇ ਉੱਤੇ ਅਟੈਕ ਕੀਤਾ, ਉਹਨਾਂ ਨੇ ਆਪਣੀਆਂ ਅਗਨੀ ਬੋਟਸ ਲੈ ਆਂਦੀਆਂ जी ਜਹਾਜ਼ ਦੇ ਆਲੇ ਦੁਆਲੇ ਕਿ ਜਹਾਜ਼ ਨੂੰ ਅੱਗ ਲਾ ਦੇਣੀ ਹੈ। जी जी ਫਿਰ ਵੈਨਕੂਵਰ 'ਚ ਜਿੰਨੇ ਕੁ ਸਿੱਖ ਸੀ ਉਦੋਂ ਉਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਸਾਰਾ ਸ਼ਹਿਰ ਫੂਕ ਦੇਣਾ जी ਜੇ ਸਾਡੇ ਭਰਾਵਾਂ ਨਾਲ ਇਵੇਂ ਕੀਤਾ ਹੈ। ਸੋ ਉਹਨਾਂ ਜੀ। ਦੀਆਂ ਏਜੰਸੀਆਂ ਨੂੰ ਪਤਾ ਲੱਗ ਗਿਆ, ਖੁਫੀਆ ਏਜੰਸੀਆਂ ਨੂੰ। ਉਹਨਾਂ ਨੇ ਫਿਰ ਡੀਲ ਜਿਹੀ ਸਟ੍ਰਾਈਕ ਕੀਤੀ ਕਿ ਜਹਾਜ਼ ਨੂੰ ਅਸੀਂ ਜਿਹੜਾ ਉਹਨਾਂ ਨੂੰ ਰਸਦ ਵੀ ਦਿਆਂਗੇ, ਆਹ ਸਾਰੀਆਂ ਸਹੂਲਤਾਂ ਦਿਆਂਗੇ जी ਤੇ ਇਹਨਾਂ ਨੂੰ ਤੁਸੀਂ ਵਾਪਸ ਜਾਣ ਦਾ ਸਾਰਾ ਅਸੀਂ ਪ੍ਰਬੰਧ ਕਰ ਦਿਆਂਗੇ। ਉਹਨਾਂ ਨੇ ਵੀ ਦੇਖਿਆ ਹੋਗਾ ਜੋ ਵੀ ਹਾਲਾਤ ਨੇ। ਸੋ ਜਿਹੜਾ ਕਾਮਾਗਾਟਾ ਮਾਰੂ ਉਹ ਵਾਪਸ ਵੈਨਕੂਵਰ ਦੇ ਸ਼ੋਰਸ ਤੋਂ ਹਿੰਦੁਸਤਾਨ ਵੱਲ ਗਿਆ। जी ਕਲਕੱਤਾ ਜਿਹੜਾ ਹੈ ਜਿੱਥੇ ਪਹੁੰਚਿਆ, ਉੱਥੇ ਇੱਕ ਜਿੱਥੇ ਕਿ ਆ ਕੇ ਜਹਾਜ਼ ਲੱਗਦੇ ਨੇ ਉਹਨੂੰ ਬਜਬਜ ਘਾਟ ਕਹਿੰਦੇ ਨੇ। जी ਸੋ ਬਜਬਜ ਘਾਟ ਦੇ ਕੰਢੇ ਤੇ ਜਦੋਂ ਉਹ ਜਹਾਜ਼ ਉਤਰਿਆ, ਸੋ ਉਹਦੇ 'ਚ ਜਿੰਨੇ ਵੀ ਮੁਸਾਫਰ ਸੀ ਉਹ ਆਲਮੋਸਟ ਸਾਰੇ ਹੀ ਉਹਨਾਂ 'ਚੋਂ ਮੈਜੋਰਟੀ ਕੀ ਆਲਮੋਸਟ 100% ਸਿੱਖ ਸਨ, जी ਜਦ 5% ਜਾਂ ਦੂਸਰੇ ਹੋਣਗੇ। ਸੋ ਉੱਥੇ ਆਲਰੇਡੀ ਬ੍ਰਿਟਿਸ਼ ਪੁਲਿਸ ਨੇ ਆਪਣਾ ਘੇਰੇ 'ਚ ਲੈ ਲਿਆ ਉਸ ਜਹਾਜ਼ ਨੂੰ। ਉਹਨਾਂ ਨੇ ਸਾਰੇ ਯਾਤਰੂਆਂ ਨੂੰ ਉਤਾਰਿਆ ਤੇ ਉਹਨਾਂ ਨੂੰ ਉਹ ਇੱਕ ਟ੍ਰੇਨ 'ਚ ਬਿਠਾਉਣਾ ਚਾਹੁੰਦੇ ਸੀ ਤਾਂ ਕਿ ਜਿਹੜੀ ਬਿਲਕੁਲ ਕਵਰਡ ਸੀ ਕਿ ਪੰਜਾਬ ਸਿੱਧੇ ਲਿਜਾਇਆ ਜਾਏ, जी ਔਰ ਉਹਨਾਂ ਨੂੰ ਕਿਤੇ ਵੀ ਉਹ ਉਤਰਨ ਨਹੀਂ ਸੀ ਦੇਣਾ ਚਾਹੁੰਦੇ। ਸ਼ੀਸ਼ਿਆਂ ਦੇ ਉੱਤੇ ਵੀ ਕਾਲੇ ਪਰਦੇ ਇਹ ਉਹ ਲਾਏ ਹੋਏ ਸੀ। जी जी ਜਿਹੜੇ ਸਿੱਖ ਸੀ ਜਹਾਜ਼ ਦੇ ਵਿੱਚ, ਉਹਨਾਂ ਨੇ ਕਿਹਾ ਕਿ ਜੀ ਅਸੀਂ ਆਏ ਹਾਂ ਲੰਬਾ ਸਮੁੰਦਰੀ ਯਾਤਰਾ ਕਰਕੇ, जी ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਹੈ ਸਾਡੇ ਕੋਲ, ਅਸੀਂ ਪਹਿਲਾਂ ਇਸ ਬੀੜ ਨੂੰ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਪਹੁੰਚਾਉਣਾ ਚਾਹੁੰਦੇ, जी ਉਸ ਤੋਂ ਬਾਅਦ ਅਸੀਂ ਕਿਸੇ ਪਾਸੇ ਜਾਵਾਂਗੇ। ਸੋ ਜ਼ਾਹਰ ਹੈ ਵੀ ਨੀਅਤ ਅੰਗਰੇਜ਼ਾਂ ਦੇ ਵੀ ਵੱਧ ਸੀ। ਉਹਨਾਂ ਨੂੰ ਇਹ ਪਤਾ ਸੀ ਕਿ ਇਹਨਾਂ 'ਚ ਬਹੁਤ ਸਾਰੇ ਰੈਵੋਲੂਸ਼ਨਰੀ ਮਾਈਂਡ ਦੇ ਬਣ ਚੁੱਕੇ ਨੇ, ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਸੀ। जी ਸੋ ਅੰਗਰੇਜ਼ ਜ਼ਬਰਦਸਤੀ ਬਿਠਾਉਣਾ ਚਾਹੁੰਦੇ ਸੀ। ਸੋ ਬਜਬਜ ਘਾਟ ਦੇ ਕੰਢੇ ਉੱਤੇ ਫਿਰ ਆਪਸੀ ਟਕਰਾਅ ਹੋਇਆ। ਉਸ ਦੇ ਵਿੱਚ ਉਹਨਾਂ ਦੀ ਬ੍ਰਿਟਿਸ਼ ਪੁਲਿਸ ਨੇ ਗੋਲੀਆਂ ਚਲਾਈਆਂ। 19 ਜਿਹੜੇ ਸਿੱਖ ਨੇ ਉਹ ਮਾਰੇ ਗਏ, 203 ਉਹਨਾਂ ਨੇ ਗ੍ਰਿਫਤਾਰ ਕਰ ਲਏ ਤੇ 30 ਜਿਹੜੇ ਨੇ ਉਹਨਾਂ 'ਚ ਉੱਥੋਂ ਭੱਜਣ 'ਚ ਸਫਲ ਹੋ ਗਏ, ਜਿਨ੍ਹਾਂ ਦੇ ਵਿੱਚ ਬਾਬਾ ਗੁਰਦਿੱਤ ਸਿੰਘ ਸਰਹਾਲੀ ਵੀ ਸ਼ਾਮਲ ਸੀ, ਜਿਨ੍ਹਾਂ ਨੇ ਬਾਅਦ ਦੇ ਵਿੱਚ ਕਈ ਸਾਲ ਬਾਅਦ 10 12 13 ਸਾਲ ਬਾਅਦ ਨਨਕਾਣਾ ਸਾਹਿਬ ਆ ਕੇ ਉਹਨਾਂ ਨੇ ਫਿਰ ਉਹਨਾਂ ਨੂੰ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕੀਤਾ। जी ਸੋ ਬਜਬਜ ਘਾਟ ਦੀ ਜਿਹੜੀ ਖਬਰ ਹੈ ਇਹ ਦੁਨੀਆ ਭਰ ਦੇ ਵਿੱਚ ਫੈਲੀ। ਉਦੋਂ ਅਜੇ ਗਾਂਧੀ ਇਵੇਂ ਨਹੀਂ ਸੀ ਜਿਵੇਂ ਅੱਜ ਬਾਪੂ ਬਣਾਇਆ ਹੋਇਆ ਹੈ। ਸਿੱਖਾਂ ਦੀ ਹਰ ਕੁਰਬਾਨੀ ਜਿਹੜੀ, ਕਿਉਂਕਿ ਗਦਰ ਲਹਿਰ ਨਾਲ ਸੰਬੰਧਿਤ ਖਬਰਾਂ ਨੇ ਪਹਿਲਾਂ ਹੀ ਦੱਸਿਆ ਸੀ ਵੀ ਸਿੱਖ ਕਿਸ ਰਸਤੇ ਤੁਰੇ ਨੇ। जी ਸੋ ਇਹ ਵੀ ਜਿਹੜਾ ਬਜਬਜ ਘਾਟ ਦਾ ਕਾਂਡ ਸੀ, ਇਹਨੇ ਵੀ ਭਾਰਤ ਦੇ ਵਿੱਚ ਇੱਕ ਬਹੁਤ ਰਾਜਸੀ ਚੇਤਨਾ ਔਰ ਇੱਕ ਪ੍ਰਾਈਡ ਪੈਦਾ ਕੀਤਾ ਕਿ ਵੀ ਇਹ ਜਿਹੜੀ ਡਿਫਾਈਂਸ ਹੈ ਇਹ ਸਿੱਖ ਦੇ ਕੋਲ ਹੈ, ਗੁਰੂ ਨੇ ਸਾਨੂੰ ਦਿੱਤੀ ਹੋਈ ਹੈ। जी ਅੱਜ ਵੱਖਰੀ ਗੱਲ ਹੈ ਵੀ ਕੋਈ ਬਾਦਲ ਬਣ ਜਾਏ, ਕੋਈ ਮਨਜੀਤ ਸਿੰਘ ਜੀਕੇ ਬਣ ਜਾਏ, ਕੋਈ ਹੋਰ ਟਾਊਟ ਬਣ ਜਾਏ। जी 1978 'ਚ ਹੁਣ ਬਹੁਤ ਵਾਰ ਜਦੋਂ ਅਸੀਂ ਨਰਕਧਾਰੀਆਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਵਿਸਾਖੀ 13 ਅਪ੍ਰੈਲ 1978 ਦੀ ਗੱਲ ਹੁੰਦੀ ਹੈ ਵੀ ਅੰਮ੍ਰਿਤਸਰ 'ਚ 13 ਸਿੰਘ ਸ਼ਹੀਦ ਕੀਤੇ। जी ਦੋ ਹੋਰ ਥਾਵਾਂ ਤੇ ਜਿਹੜਾ ਪੁਲਿਸ ਔਰ ਨਰਕਧਾਰੀਆਂ ਦੇ ਜ਼ੁਲਮਾਂ ਦਾ ਸ਼ਿਕਾਰ ਸਿੱਖ ਹੋਏ, ਉਹਨਾਂ ਦਾ ਬਹੁਤ ਵਾਰੀ ਜ਼ਿਕਰ ਨਹੀਂ ਕੀਤਾ ਜਾਂਦਾ। ਜਿਵੇਂ ਦਿੱਲੀ ਹੈ, जी ਦਿੱਲੀ ਦੇ ਵਿੱਚ ਨਰਕਧਾਰੀਆਂ ਦੇ ਖਿਲਾਫ ਪ੍ਰੋਟੈਸਟ ਕਰਨ ਗਏ ਜਿਹੜੇ ਸਿੱਖ ਨੇ, ਜਿਹੜੇ ਮਾਰੇ ਗਏ, ਉਹਨਾਂ 'ਚ ਇੱਕ ਅਵਤਾਰ ਸਿੰਘ ਕੋਹਲੀ ਜਿਹੜੇ ਉਸ ਵੇਲੇ ਦਿੱਲੀ ਕਮੇਟੀ ਦੇ ਪ੍ਰਧਾਨ ਸੀ, जी जी ਉਹ ਸਾਹ ਕੁੱਟਣ ਨਾਲ ਟੀਅਰ ਗੈਸ ਸ਼ੈਲ ਵਗੈਰਾ ਛੱਡੇ, ਉਹਨਾਂ ਦੀ ਮੌਤ ਹੋਈ। ਪਰ ਅੱਜ ਦੇ ਦਿਨ 26 ਸਤੰਬਰ 1978 ਨੂੰ ਕਾਨਪੁਰ ਦੇ ਵਿੱਚ ਨਿਰੰਕਾਰੀਆਂ ਦਾ ਇੱਕ ਇੱਦਾਂ ਦਾ ਹੀ ਸਮਾਗਮ ਸੀ। ਸਿੱਖ ਜਿਹੜੇ ਨੇ ਉਹ ਪੀਸਫੁਲ ਪ੍ਰੋਟੈਸਟ ਦੇ ਲਈ ਸਾਹਮਣੇ ਗਏ। ਉਧਰੋਂ ਇੱਕ ਪਾਸਿਓਂ ਨਰਕਧਾਰੀਆਂ ਨੇ ਗੋਲੀਆਂ ਚਲਾਈਆਂ, ਇੱਕ ਪਾਸਿਓਂ ਪੁਲਿਸ ਨੇ ਗੋਲੀਆਂ ਚਲਾਈਆਂ जी ਔਰ ਉਹਦੇ 'ਚ 10 ਸਿੱਖ ਜਿਹੜੇ ਨੇ ਉਹ ਕਾਨਪੁਰ ਦੇ ਵਿੱਚ ਮਾਰੇ ਗਏ ਸੀ ਨਰਕਧਾਰੀਆਂ ਔਰ ਪੁਲਿਸ ਦੇ ਵੱਲੋਂ ਅੱਜ ਦੇ ਦਿਨ। जी 1984 ਦੇ ਵਿੱਚ ਗਿਆਨੀ ਜ਼ੈਲ ਸਿੰਘ ਨੂੰ ਪਹਿਲਾਂ ਘੱਲੂਘਾਰੇ ਤੋਂ ਬਾਅਦ ਜਿਹੜਾ ਗੁਰਦੁਆਰਾ ਸ਼ਹੀਦਾਂ 'ਚ ਸਮਾਗਮ ਹੋਇਆ, ਉਹਦੇ 'ਚ 5 ਜਥੇਦਾਰਾਂ ਨੇ ਕਿਹਾ ਜੀ ਜ਼ੈਲ ਸਿੰਘ ਔਰ ਬੂਟਾ ਸਿੰਘ ਇਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ। जी ਜ਼ੈਲ ਸਿੰਘ ਬੜਾ ਚਾਤਰ ਸੀ, ਉਹਨੇ ਜਿਹੜਾ ਉਹਦਾ ਪ੍ਰੈਸ ਨੂੰ ਹੈਂਡਲ ਕਰਨ ਵਾਲਾ ਸੀ ਤਰਲੋਚਨ ਸਿੰਘ, ਅੱਜ ਕੱਲ੍ਹ ਬੜਾ ਉਹ ਬੀਬਾ ਬਣਿਆ ਹੁੰਦਾ ਹੈ, ਲੇਖ ਵੀ ਲਿਖਦਾ ਹੈ, ਸਿੱਖ ਸਮਝਦੇ ਨੇ ਵੀ ਇਹ ਦੋਸਤ ਹੈ, जी ਉਹ ਇਦਾਂ ਦਾ ਹੀ ਸੀ। ਉਹਦਾ ਹੋਰ ਵੀ ਕਈ ਕੁਛ ਹੈ, ਪਰ
ਉਹਨੇ ਵਿਚੋਲਗੀ ਕੀਤੀ ਮੁੱਖ ਤੌਰ ਤੇ। ਇੱਕ ਹੋਰ ਵਿਚੋਲਾ ਲੱਭਿਆ ਉਹਨਾਂ ਨੇ, ਰਵੇਲ ਸਿੰਘ ਐਡਵੋਕੇਟ। ਹਾਲਾਂਕਿ ਪੁਰਾਣੇ ਅਕਾਲੀ ਸਨ, ਪਰ ਕਈ ਵਾਰੀ ਬੁੱਢੇ ਬਾਰੇ ਆ ਕੇ ਜਦੋਂ ਸਾਰੀ ਜ਼ਿੰਦਗੀ ਤੁਸੀਂ ਮਾਇਆ ਨਹੀਂ ਲੱਭੀ ਹੁੰਦੀ ਜਾਂ ਨਹੀਂ ਲਈ ਹੁੰਦੀ, ਅਖੀਰ 'ਚ ਤੁਹਾਨੂੰ ਲੱਗਦਾ ਵੀ ਕੋਈ 'ਚੋਂ ਖੱਟ ਲਈਏ ਜੀ। ਔਰ ਇਹ ਸਾਰੇ ਜਿਹੜੇ ਨੇ ਇਹਨਾਂ ਨੇ ਵਿਚੋਲਗੀ ਕੀਤੀ। ਜਥੇਦਾਰਾਂ ਨੇ ਡਰਾਮਾ ਜਿਹਾ ਕੀਤਾ ਇੱਕ ਕਿ ਜੀ ਜ਼ੈਲ ਸਿੰਘ ਨੇ ਐਕਸਪਲੇਨੇਸ਼ਨ ਦਿੱਤੀ ਹੈ ਜੀ, ਭੇਜੀ ਹੈ ਜੀ, ਉਹਨੇ ਇਹ ਕਿਹਾ ਵੀ ਉਹਨੇ ਤਾਂ ਕਿਤੇ ਦਸਤਖਤ ਨਹੀਂ ਸੀ ਕੀਤੇ ਹਮਲਾ ਕਰਨ ਦੇ ਲਈ, ਉਹ ਤੋਂ ਪਰਮਿਸ਼ਨ ਨਹੀਂ। ਔਰ ਜਿਹੜੀ ਚਿੱਠੀ ਵੀ ਗਿਆਨੀ ਜ਼ੈਲ ਸਿੰਘ ਨੇ ਲਿਖੀ ਜਥੇਦਾਰਾਂ ਨੂੰ, ਜਿਹੜੀ ਪਬਲਿਸ਼ ਵੀ ਹੋਈ ਹੈ, ਉਹਦੇ 'ਚ ਉਹਨੇ ਕਿਤੇ ਵੀ ਨਹੀਂ ਕਿਹਾ ਕਿ ਵੀ ਮੈਨੂੰ ਜਿਹੜਾ ਇਹ ਹਮਲਾ ਗਲਤ ਸੀ ਜਾਂ ਮੈਂ ਹੁਕਮ ਨਹੀਂ ਦਿੱਤਾ। ਉਹ ਤਾਂ ਰਾਦਰ ਉਸ ਤੋਂ ਬਾਅਦ ਉਹਨੇ ਸਪੀਚ ਕਰਕੇ ਡਿਫੈਂਡ ਕੀਤਾ। ਉਹਨੇ ਕਿਹਾ ਜੀ ਮੈਨੂੰ ਇਹ ਨਹੀਂ ਹੈ ਵੀ ਹਥਿਆਰ ਸੀ, ਹਥਿਆਰ ਆਏ ਕਿੱਦਾਂ ਅੰਦਰ। ਉਹ ਜਿਹੜਾ ਉਸ ਵੇਲੇ ਦਾ ਪੰਜਾਬ ਦਾ ਗਵਰਨਰ ਸੀ ਉਹਨੂੰ ਰਿਜ਼ਾਈਨ ਕਰਨਾ ਪਿਆ। ਫਿਰ ਜ਼ੈਲ ਸਿੰਘ ਇੱਥੇ ਨਹੀਂ ਰੁਕਿਆ, ਪ੍ਰੈਜ਼ੀਡੈਂਟ ਹਾਊਸ ਦੇ ਵਿੱਚ ਸਮਾਗਮ ਕਰਕੇ ਇੱਕ ਆਨਰ ਕੀਤਾ ਉਹਨਾਂ ਫੌਜੀ ਅਫਸਰਾਂ ਨੂੰ ਜਿਨ੍ਹਾਂ ਨੇ ਹਮਲੇ ਜਿਹੜਾ ਸ਼ਮੂਲੀਅਤ ਕੀਤੀ ਸੀ ਜੀ। ਕੋਈ 62-65 ਦੀਆਂ 71 ਦੀਆਂ ਲੜਾਈਆਂ ਵਾਲਿਆਂ ਲਈ ਕੋਈ ਵਾਈਟ ਹਾਊਸ ਸਮਾਗਮ ਨਹੀਂ, ਕੋਈ ਰਾਸ਼ਟਰਪਤੀ ਭਵਨ 'ਚ ਸਮਾਗਮ ਨਹੀਂ ਹੋਇਆ। ਫੌਜ ਆਨਰ ਕਰਦੀ ਹੈ ਆਪਣੇ ਜਰਨੈਲਾਂ ਨੂੰ, ਲੇਕਿਨ ਇਹ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦੇ ਲਈ ਕੱਲਾ ਹਮਲਾ ਹੀ ਨਹੀਂ ਕੀਤਾ, ਬਾਅਦ ਦੇ ਵਿੱਚ ਰਾਸ਼ਟਰਪਤੀ ਭਵਨ 'ਚ ਸਮਾਗਮ ਕਰਕੇ ਉਹਨਾਂ ਨੂੰ ਆਨਰ ਕੀਤਾ ਗਿਆ। ਸੋ ਅੱਜ ਦੇ ਦਿਨ ਗਿਆਨੀ ਜ਼ੈਲ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਬਰੀ ਕਰਨ ਦਾ ਜਿਹੜਾ ਉਹ ਡਰਾਮਾ ਰਚਿਆ ਗਿਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1772 'ਚ ਪਹਿਲੀ ਵਾਰ ਨਿਊ ਜਰਸੀ ਨੇ ਲਾਅ ਪਾਸ ਕੀਤਾ ਵੀ ਜਿਹਨੇ ਵੀ ਮੈਡੀਸਨ ਦੀ ਪ੍ਰੈਕਟਿਸ ਕਰਨੀ ਹੈ, ਡਾਕਟਰ ਬਣਨਾ, ਉਹਨੂੰ ਲਾਇਸੈਂਸ ਲੈਣਾ ਪਏਗਾ ਜੀ। 1829 ਦੇ ਵਿੱਚ ਅੱਜ ਜਿਹੜੀ ਇੰਗਲੈਂਡ ਦੀ ਬੜੀ ਐਫੀਸ਼ੀਐਂਟ ਪੁਲਿਸ ਹੈ, ਜਿਹਨੂੰ ਸਕਾਟਲੈਂਡ ਯਾਰਡ ਕਿਹਾ ਜਾਂਦਾ ਹੈ, ਇਹ 1829 ਦੇ ਵਿੱਚ ਇਹ ਹੋਂਦ ਦੇ ਵਿੱਚ ਆਈ ਜੀ। 1907 ਦੇ ਵਿੱਚ ਨਿਊਜ਼ੀਲੈਂਡ ਨੇ ਆਪਣੇ ਆਪ ਨੂੰ ਇੰਡੀਪੈਂਡੈਂਟ ਡਿਕਲੇਅਰ ਕੀਤਾ। 1960 ਜਿਵੇਂ ਹੁਣ UN ਦਾ ਸੈਸ਼ਨ ਚੱਲ ਰਿਹਾ ਨਿਊਯਾਰਕ ਦੇ ਵਿੱਚ, ਕੱਲ ਮਨਮੋਹਨ ਸਿੰਘ ਨੇ ਵਾਸ਼ਿੰਗਟਨ 'ਚ ਮਿਲਣਾ ਹੈ ਓਬਾਮਾ ਨੂੰ, ਪਰਸੋਂ ਉਹਨੇ UN ਦੇ ਵਿੱਚ ਬੋਲਣਾ। ਔਰ ਸਾਡੇ ਕਸ਼ਮੀਰੀ ਭਰਾਵਾਂ ਨੇ ਵੀ ਮੈਨੂੰ ਕਾਲ ਕਰਕੇ ਕਿਹਾ ਕਿ ਉਹ ਪ੍ਰੋਟੈਸਟ ਕਰ ਰਹੇ ਨੇ ਇੱਥੇ UN 'ਚ ਵੀ ਜੀ ਮਨਮੋਹਨ ਸਿੰਘ ਦੀ ਆਮਦ ਤੇ। ਸੋ ਇਸੇ ਤਰ੍ਹਾਂ 1960 ਦੇ ਵਿੱਚ ਕਿਊਬਾ ਦਾ ਪ੍ਰੈਜ਼ੀਡੈਂਟ ਫਿਡਾਲ ਕਾਸਟਰੋ ਜਦੋਂ ਇੱਥੇ ਨਿਊਯਾਰਕ 'ਚ ਬੋਲਣ ਆਇਆ ਜਨਰਲ ਅਸੈਂਬਲੀ 'ਚ, ਮੋਸਟ ਹੇਟਡ ਪਰਸਨ ਸੀ ਅਮਰੀਕਾ ਦਾ, ਉਹਨੇ 4 ਘੰਟੇ 30 ਮਿੰਟ ਸਪੀਚ ਕੀਤੀ। 4.5 ਘੰਟੇ ਉਹਦੀ ਸਪੀਚ ਜਿਹੜੀ ਹੈ ਉਹ UN ਦੇ ਵਿੱਚ ਹੋਈ। 1972 ਦੇ ਵਿੱਚ ਅਮਰੀਕਾ ਦਾ ਪ੍ਰੈਜ਼ੀਡੈਂਟ ਨਿਕਸਨ ਜਿਹੜਾ ਪਹਿਲੀ ਵਾਰ ਹਿਸਟਰੀ 'ਚ ਜਾਪਾਨ ਦੇ ਪ੍ਰੈਜ਼ੀਡੈਂਟ ਮਿਸਟਰ ਹਿਰੋਹਿਟੋ ਨੂੰ ਅਲਾਸਕਾ ਦੇ ਵਿੱਚ ਮਿਲਿਆ ਜੀ। 1984 'ਚ ਹੁਣ ਅਮਰੀਕਾ ਦੀਆਂ ਵੀ ਬਹੁਤ ਸਾਰੀਆਂ ਗਲਤੀਆਂ ਨੇ, ਕਈ ਰੋਂਗ ਡਿਸੀਜਨ ਇਹਨਾਂ ਨੇ ਲਏ ਹੋਏ ਨੇ। ਸਾਊਥ ਅਫਰੀਕਾ ਇੱਕ ਐਸਾ ਮੁਲਕ ਸੀ ਜਿੱਥੇ ਕਾਲਿਆਂ ਦੇ ਖਿਲਾਫ ਅਪਾਰਥਾਈਡ ਕਾਨੂੰਨ ਨਹੀਂ ਸੀ ਜੀ। ਜਦੋਂ ਇੰਟਰਨੈਸ਼ਨਲ ਲਹਿਰ ਬਣੀ ਕਿ ਵੀ ਉੱਥੇ ਸਭ ਲਈ ਬਰਾਬਰੀ ਹੋਣੀ ਚਾਹੀਦੀ ਹੈ, ਗੋਰਿਆਂ ਦੇ ਵੱਖਰੇ ਕਾਨੂੰਨ, ਕਾਲਿਆਂ ਦੇ ਵੱਖਰੇ ਕਾਨੂੰਨ ਤਾਂ ਨਹੀਂ ਹੋਣੇ ਚਾਹੀਦੇ ਜੀ। ਤੇ ਅਮਰੀਕਾ ਦੇ ਵੀ ਕਾਂਗਰਸ ਔਰ ਸੈਨੇਟ ਨੇ ਇੱਕ ਬਿੱਲ ਪਾਸ ਕੀਤਾ 1984 'ਚ ਕਿ ਅਪਾਰਥਾਈਡ ਜਾਂ ਜਿਹੜਾ ਨਸਲੀ ਵਿਤਕਰਾ ਹੈ ਸਾਊਥ ਅਫਰੀਕਾ ਜੋ ਖਤਮ ਹੋਣਾ ਚਾਹੀਦਾ ਹੈ। ਪਰ ਪ੍ਰੈਜ਼ੀਡੈਂਟ ਰੀਗਨ ਜਿਹਨੂੰ ਬੜਾ ਭਲਾ ਪ੍ਰੈਜ਼ੀਡੈਂਟ ਮੰਨਿਆ ਜਾਂਦਾ ਹੈ, ਉਹਨੇ ਉਹਨੂੰ ਵੀਟੋ ਕਰ ਦਿੱਤਾ ਸੀ ਕਿ ਨਹੀਂ, ਉਹਨਾਂ 'ਚ ਉੱਥੇ ਜਿਹੜਾ ਨਸਲੀ ਵਿਤਕਰਾ ਹੈ ਇਹ ਜਾਇਜ਼ ਹੈ ਜੀ। 1996 ਦੇ ਵਿੱਚ ਇੱਕ ਪਹਿਲੀ ਅਮਰੀਕੀ ਔਰਤ ਸ਼ੈਨਨ ਲਿਊਸਿਡ, ਉਹ 188 ਦਿਨ ਸਪੇਸ ਦੇ ਵਿੱਚ ਰਹੀ ਜਦੋਂ ਕਿ ਸਰਕਲ ਕਰ ਰਹੇ ਸੀ ਪੁਲਾੜ 'ਚ। ਸੋ ਜਿਹੜੀ ਸ਼ੈਨਨ ਲਿਊਸਿਡ ਹੈ ਇਹ ਪਹਿਲੀ ਸੰਸਾਰ ਦੀ ਔਰਤ ਔਰ ਪਹਿਲੀ ਅਮਰੀਕਨ ਔਰਤ ਹੈ ਜਿਹਨੇ ਸਭ ਤੋਂ ਜ਼ਿਆਦਾ ਸਮਾਂ ਪੁਲਾੜ ਦੇ ਵਿੱਚ ਗੁਜ਼ਾਰਿਆ 188 ਦਿਨ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਥੇ ਲੈਣੇ ਇੱਕ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।